ਜਿਹੜਾ ਸਹੀ ਬੋਲਦਾ ਹੈ, ਠੀਕ ਬੋਲਦਾ ਹੈ, ਕੰਮ ਕਰਦਾ ਹੈ, ਉਹਦੇ ਦੁਸ਼ਮਣ ਸਭ ਤੋਂ ਪਹਿਲਾਂ ਉਹਦੇ ਨੇੜੇ ਪੈਦਾ ਹੁੰਦੇ ਨੇ। ਕਿਤੇ ਨਾ ਕਿਤੇ ਸਰਕਾਰਾਂ ਨੇ ਕਿਸਾਨ ਮੋਰਚੇ ਨੂੰ ਹੀ ਵਰਤ ਲਿਆ, ਤੁਹਾਡੀ ਆਵਾਜ਼ ਬੰਦ ਕਰ ਦਿੱਤੀ, ਤੁਹਾਨੂੰ ਸਸਪੈਂਡ ਕਰ ਦਿੱਤਾ ਕਿ ਤੁਸੀਂ ਸੱਚ ਦੀ ਗੱਲ ਨਾ ਕਰ। ਜਿਹੜੇ ਮੋਰਚਾ ਨੇ ਮੈਨੂੰ ਕੱਢਿਆ ਕਿਤੇ ਸਰਕਾਰ ਦੇ ਕਹਿਣ ਤੇ ਕੱਢਿਆ ਹੈ, ਤੇ 80 ਤੋਂ 90 ਲੱਖ ਵੋਟ ਕਿਸਾਨਾਂ ਦੀ ਪੰਜਾਬ ਦੇ ਵਿੱਚ ਹੈ, ਤੇ ਜਿਹੜੀ ਸਰਕਾਰ ਇਸ ਟਾਈਮ ਬਣੀ ਹੋਈ ਹੈ ਉਹ 69 ਲੱਖ ਵੋਟ ਲੈ ਕੇ ਸਰਕਾਰ ਬਣੀ ਹੋਈ ਹੈ। ਇਹ ਹੈ ਕਿ ਸਰਕਾਰ ਬਣਾਉਣ ਵਾਸਤੇ ਜਿੰਨੀ ਵੋਟਾਂ ਚਾਹੀਦੀਆਂ ਨੇ ਉਨੀ ਵੋਟਾਂ ਤਾਂ ਸਾਡੀ ਆਪਣੀ ਹੈ। ਜੇ ਆਪਾਂ ਫਿਰ ਇਹਨੇ ਸੋਚਣ ਤੋਂ ਬਾਅਦ ਉਹਨਾਂ ਗਰੋਹਾਂ ਨੂੰ ਹੀ ਵੋਟ ਦੇਣੀ ਹੈ, ਕੀ ਫਾਇਦਾ ਹੋਏਗਾ ਫਿਰ ਸੜਕ ਤੇ ਬੈਠਣ ਦਾ? ਉਹ ਵੋਟਾਂ ਪਾ ਕੇ ਆਪਣੀ ਸਰਕਾਰ ਬਣਾ ਲਿਓ, ਇੰਨਾ ਹੀ ਤਾਂ ਰੌਲਾ ਹੈ। ਆਪਣੀ ਸਰਕਾਰ ਬਣਾ ਕੇ ਇੱਕ ਮਾਡਲ ਪੇਸ਼ ਕਰੋ। ਜੇ ਕੋਈ ਲੜਕੀ ਸੜਕ ਤੇ ਜਾ ਰਹੀ ਹੈ, ਕੋਈ ਉਹਨੂੰ ਛੇੜਖਾਨੀ ਕਰਦਾ ਹੈ, ਤੇ ਤੁਹਾਡੇ ਵਰਗਾ ਸਿੱਖ ਕੋਈ ਨੇੜੇ ਖੜਾ ਹੈ, ਉਹ ਉਹਨੂੰ ਫੜ ਕੇ ਕੁੱਟਦਾ ਹੈ, ਅਪਰਾਧ ਥੋੜਾ ਹੀ ਹੈ ਜੀ। ਜੇ ਅਪਰਾਧੀ ਕਿਸਮ ਦੇ ਲੋਕ ਚੁਣਾਵ ਲੜ ਸਕਦੇ ਨੇ, ਤੇ ਫਿਰ ਦੇਵਤਾ ਕਿਸਮ ਦੇ ਲੋਕ ਚੁਣਾਵ ਕਿਉਂ ਨਹੀਂ ਲੜ ਸਕਦੇ? ਆ ਜਿਹੜੇ ਸੜਕਾਂ ਤੇ ਬੈਠੇ ਨਾ ਦੇਸ਼ ਭਗਤ ਨੇ। ਸਰਕਾਰਾਂ ਤੇ ਕਹਿੰਦੀਆਂ ਨੇ ਮਵਾਲੀ ਨੇ, ਇਹ ਤੇ ਡਰਾਮੇਬਾਜ਼ ਨੇ, ਪੈਸੇ ਲੈ ਕੇ ਆਉਂਦੇ। ਹਾਂ, ਮਵਾਲੀ ਬਣ ਜਾਣਾ ਚਾਹੀਦਾ। ਜਦੋਂ ਇਹ ਵੋਟ ਮੰਗਣ ਆਉਣਗੇ ਨਾ, ਉਦੋਂ ਇਹਨਾਂ ਨੂੰ ਮਵਾਲੀ ਬਣ ਜਾਣਾ ਚਾਹੀਦਾ। ਫਿਰ ਇਹਨਾਂ ਨੂੰ ਇਹ ਨਜ਼ਾਰਾ ਦਿਖਾ ਦੇਣ ਮਵਾਲੀ ਕਿਹਨੂੰ ਕਹਿੰਦੇ ਨੇ। ਹੁਣ ਇੱਥੇ ਤੇ ਕੋਈ ਸਾਡੀ ਨਹੀਂ ਸੁਣ ਰਿਹਾ ਨਾ, ਬੇਸ਼ੱਕ ਆਪਾਂ ਦਿਖਾਵਾ ਕਰ ਰਹੇ ਹਾਂ, ਪਰ ਜੇ ਇਹੋ ਹੀ ਲੋਕ ਸੰਸਦ ਦੇ ਅੰਦਰ ਬੈਠੇ ਹੁੰਦੇ ਨੇ, ਮੈਂ ਤਾਂ ਸਗੋਂ ਚੇਤਾਵਨੀ ਰੂਪ ਤੇ ਕਹਿਣਾ ਚਾਹਾਂਗਾ, ਇਸ ਵਾਰੀ ਸੰਸਦ ਅੰਦਰ ਬਾਹਰ ਲਾਈ ਹੈ, ਇਸ ਵਾਰੀ ਸੰਸਦ ਬਾਹਰ ਲਾਈ ਹੈ, ਕਿਤੇ ਇਹ ਨਾ ਹੋਏ 2 ਸਾਲ ਬਾਅਦ ਸਾਡੀ ਸੰਸਦ ਅੰਦਰ ਲੱਗੇ। ਪਹਿਲਾਂ ਸਰੀਰ ਮਰਦੇ ਸੀ, ਆਤਮਾ ਜਿਉਂਦੀ ਰਹਿੰਦੀ ਸੀ, ਤੇ ਹੁਣ ਸਰੀਰ ਜਿਉਂਦੇ ਫਿਰਦੇ ਨੇ ਨਾ ਬੀਜੇਪੀ ਵਾਲਿਆਂ ਦੇ, ਆਤਮਾ ਇਹਨਾਂ ਦੀ ਮਰ ਚੁੱਕੀ ਹੈ। ਵੀ ਤੁਸੀਂ ਕਾਮਰੇਡਰ ਨੂੰ ਕਿਉਂ ਲੈ ਕੇ ਆਏ? ਉਹਨਾਂ ਦੇ ਕੰਮ 'ਚ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ, ਪਰ ਜਿਹੜਾ ਹੈ ਇਹ ਸੱਚ ਹੈ ਕਿ ਇਸ ਅੰਦੋਲਨ ਦੇ ਵਿੱਚ ਕਾਮਰੇਡ ਸ਼ਾਮਿਲ ਹੈ। ਉਹਨਾਂ ਮੰਨਣਾ ਨਹੀਂ, ਅਸੀਂ ਜਾਣਾ ਨਹੀਂ, ਤੇ ਮੈਨੂੰ ਲੱਗਦਾ 2024 ਤੱਕ ਚੱਲੇਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। TV 84 ਦੀ ਟੀਮ ਇਸ ਵੇਲੇ ਉਚੇਚਾ ਤੌਰ ਉੱਤੇ ਜੁੜੀ ਹੋਈ ਹੈ ਜੰਤਰ ਮੰਤਰ। ਲਗਾਤਾਰ ਆਪਾਂ ਡੇਲੀ ਕਵਰੇਜ ਕਰਕੇ ਤੁਹਾਨੂੰ ਦਿਖਾ ਰਿਹਾ ਗਿਆ। ਔਰ ਸਭ ਤੋਂ ਵੱਡੀ ਗੱਲ, ਅਗਰ ਅਸੀਂ ਗੋਦੀ ਮੀਡੀਆ ਦੀ ਗੱਲ ਕਰਦੇ ਹੈਗੇ ਆ, ਅੱਜ 27 ਤਰੀਕ ਦੀ ਗੱਲ ਨਾ ਕਰੀ, ਅੱਜ 29 ਤਰੀਕ ਹੈਗੀ ਹੈ, ਔਰ ਇੱਥੇ ਸਿਰਫ 3 ਕੈਮਰੇ ਸਾਨੂੰ ਦਿਖ ਰਹੇ ਨੇ। ਇੱਕ UK ਦਾ ਚੈਨਲ ਹੈ, ਇੱਕ ਕਿਸਾਨ ਮੋਰਚੇ ਦਾ ਚੈਨਲ ਹੈ, ਤੇ ਤੀਸਰਾ ਚੈਨਲ ਸਾਡਾ TV 84 ਹੈ। ਇਹ ਸਾਬਿਤ ਕਰਦਾ ਹੈਗਾ ਕਿ ਗੋਦੀ ਮੀਡੀਆ ਇਸ ਵੇਲੇ ਕਿਸਾਨ ਸੰਸਦ ਤੋਂ ਦੂਰ ਹੋ ਚੁੱਕਾ ਹੈ। ਇਹ ਸਾਰੇ ਮਸਲੇ ਦੇ ਉੱਤੇ ਸਰਦਾਰ ਗੁਰਨਾਮ ਸਿੰਘ ਚਨੂਣੀ, ਇੱਕ ਐਸੀ ਸ਼ਖਸੀਅਤ ਜਿਨ੍ਹਾਂ ਨੂੰ 7 ਦਿਨਾਂ ਦੇ ਲਈ ਸਸਪੈਂਡ ਕਰ ਦਿੱਤਾ ਗਿਆ ਸੰਸਦ ਦੇ ਵਿੱਚੋਂ ਦੀ, ਕਿਸਾਨ ਮੋਰਚੇ ਦੇ ਵਿੱਚੋਂ ਦੀ, ਕਿਉਂਕਿ ਕਿਤੇ ਨਾ ਕਿਤੇ ਸੱਚ ਬੋਲਣ ਵਾਲੇ ਬਰਦਾਸ਼ਤ ਨਹੀਂ ਹੁੰਦੇ, ਨਾ ਸਾਡੀਆਂ ਸਰਕਾਰਾਂ ਦੇ ਕੋਲੋਂ, ਨਾ ਸਾਡੇ ਮੋਰਚੇ ਦੇ ਅੰਦਰ। ਗੱਲ ਦੀ ਸ਼ੁਰੂਆਤ ਫਤਿਹ ਤੋਂ ਕਰਨੇ ਆ। ਗੁਰਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਨਾਮ ਸਿੰਘ ਜੀ, ਸਭ ਤੋਂ ਪਹਿਲੇ ਤੇ 7 ਦਿਨਾਂ ਲਈ ਤੁਹਾਨੂੰ ਸਸਪੈਂਡ ਕੀਤਾ ਗਿਆ। ਤੁਹਾਨੂੰ ਲੱਗਦਾ ਨਹੀਂ ਤੁਸੀਂ ਸੱਚ ਦੀ ਗੱਲ ਕਰਦੇ ਹੋ, ਹਿੱਕ ਤਾਣ ਕੇ ਗੱਲ ਕਰਦੇ ਹੋ, ਤੇ ਤੁਹਾਡੀ ਆਵਾਜ਼ ਨੂੰ ਦਬਾਉਣ ਦੇ ਲਈ ਕਿਤੇ ਨਾ ਕਿਤੇ ਸਰਕਾਰਾਂ ਨੇ ਕਿਸਾਨ ਮੋਰਚੇ ਨੂੰ ਹੀ ਵਰਤ ਲਿਆ, ਤੁਹਾਡੀ ਆਵਾਜ਼ ਬੰਦ ਕਰ ਦਿੱਤੀ, ਤੁਹਾਨੂੰ ਸਸਪੈਂਡ ਕਰ ਦਿੱਤਾ ਕਿ ਤੁਸੀਂ ਸੱਚ ਦੀ ਗੱਲ ਨਾ ਕਰ ਸਕੋ? ਪਹਿਲੇ ਤੇ ਅਸੀਂ ਤੁਹਾਡੇ ਚੈਨਲ ਦਾ ਧੰਨਵਾਦ ਕਰਨਾ ਚਾਹਾਂਗੇ, ਜਿਹੜਾ ਸਾਡੀ ਆਵਾਜ਼ ਨੂੰ ਪੂਰੀ ਦੁਨੀਆ ਦੇ ਵਿੱਚ ਬੁਲੰਦ ਕਰ ਰਿਹਾ ਹੈ, ਤੇ ਹਿੰਦੁਸਤਾਨ ਦੀ ਜਿਹੜੀ ਕਿਸਾਨਾਂ ਦੀ ਪ੍ਰੋਬਲਮ ਚੱਲ ਰਹੀ ਹੈ, ਜਿਹੜੀ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਉਸ ਨੂੰ ਪੂਰੀ ਦੁਨੀਆ ਦੇ ਵਿੱਚ ਉਸ ਆਵਾਜ਼ ਨੂੰ ਪਹੁੰਚਾ ਰਿਹਾ ਹੈ। ਤੁਹਾਡੇ ਚੈਨਲ ਦਾ ਅਸੀਂ ਧੰਨਵਾਦ ਕਰਾਂਗੇ। ਦੂਜਾ ਜਿਹੜਾ ਹੈ ਬਈ, ਜਿਹੜਾ ਸਹੀ ਬੋਲਦਾ ਹੈ, ਠੀਕ ਬੋਲਦਾ ਹੈ, ਕੰਮ ਕਰਦਾ ਹੈ, ਉਹਦੇ ਦੁਸ਼ਮਣ ਸਭ ਤੋਂ ਪਹਿਲਾਂ ਉਹਦੇ ਨੇੜੇ ਪੈਦਾ ਹੁੰਦੇ ਨੇ। ਤੇ ਇਹ ਚੀਜ਼ਾਂ ਸੰਘਰਸ਼ ਦੇ ਵਿੱਚ ਆਮ ਤੌਰ ਤੇ ਚੱਲਦੀਆਂ ਰਹਿੰਦੀਆਂ ਨੇ, ਇਹਨਾਂ 'ਚ ਕੋਈ ਦਿੱਕਤ ਨਹੀਂ ਆਉਂਦੀ। ਇੱਕ ਪੜਾਅ ਹੁੰਦਾ ਹੈ, ਉਹ ਨਿਕਲ ਜਾਂਦਾ ਹੈ, ਫਿਰ ਉਹੀ ਲੋਕ ਨਾਲ ਵੀ ਲੱਗਦੇ ਨੇ। ਇਹ ਆਮ ਦੁਨੀਆ ਦੀ ਕਰਵਾਜ਼ਨ ਹੁੰਦਾ ਹੈ ਬਈ, ਜਿਹੜੇ ਲੋਕ ਸ਼ੁਰੂ 'ਚ ਵਿਰੋਧ ਕਰਦੇ ਨੇ, ਜਦੋਂ ਉਹ ਉਸ ਚੀਜ਼ ਦੇ ਵਿੱਚ ਕਾਮਯਾਬੀ ਦੇਖਦੇ ਨੇ, ਫਿਰ ਉਹ ਉਸ ਚੀਜ਼ ਦੀ ਤਾਰੀਫ ਵੀ ਕਰਦੇ ਨੇ, ਫਿਰ ਉਸ ਚੀਜ਼ ਦੇ ਵਿੱਚ ਸਹਿਯੋਗੀ ਵੀ ਹੁੰਦੇ ਨੇ। ਜਿੱਥੇ ਤੱਕ ਮੈਂ ਕਹਾਂਗਾ ਕਿ ਸਰਕਾਰ ਨੇ ਮੋਰਚੇ ਨੂੰ ਯੂਜ਼ ਕੀਤਾ, ਇਹੋ ਜਿਹੀ ਕੋਈ ਗੱਲ ਨਹੀਂ ਹੈ ਵੀ ਜਿਹੜੇ ਮੋਰਚਾ ਨੇ ਮੈਨੂੰ ਕੱਢਿਆ ਕਿਤੇ ਸਰਕਾਰ ਦੇ ਕਹਿਣ ਤੇ ਕੱਢਿਆ ਹੈ, ਇਹੋ ਜਿਹੀ ਕੋਈ ਗੱਲ ਨਹੀਂ ਹੈ। ਗੱਲ ਇੰਨੀ ਕੁ ਹੈ ਵੀ ਜਿਹੜਾ ਕੋਈ ਥੋੜ੍ਹਾ ਜ਼ਿਆਦਾ ਕੰਮ ਕਰਦਾ ਹੈ, ਤੇ ਉਸ ਤੋਂ ਥੋੜ੍ਹਾ ਜਿਹਾ ਬੰਦੇ ਮਤਲਬ ਥੋੜ੍ਹਾ ਜਿਹਾ ਕੱਟਣਾ ਜੋ ਸ਼ੁਰੂ ਹੋ ਜਾਂਦੇ ਨੇ। ਤੇ ਮੇਰਾ ਜਿਹੜਾ ਵਿਚਾਰਧਾਰਾ ਦਾ ਮੈਟਰ ਸੀ, ਇਸ 'ਤੇ ਕੱਢਣਾ ਮੇਰੇ ਹਿਸਾਬ ਨਾਲ ਵੀ ਗਲਤ ਸੀ। ਬਈ ਜੇ ਕੋਈ ਆਪਣੀ ਵਿਚਾਰਧਾਰਾ ਰੱਖਦਾ, ਆਪਣੀ ਵਿਚਾਰਧਾਰਾ ਪੇਸ਼ ਕਰਦਾ ਹੈ, ਵਿਚਾਰਧਾਰਾ ਦਾ ਮਤਲਬ ਇਹ ਹੈ ਕਿ ਵੀ ਜੇ ਆਪਾਂ ਇਸ ਕਾਨੂੰਨਾਂ ਨੂੰ ਵਾਪਸ ਵੀ ਕਰਵਾ ਲੈਂਦੇ ਆ, ਫਰਜ਼ ਕਰੋ, ਅਜੇ ਤੱਕ ਇਹੋ ਜਿਹਾ ਕੋਈ ਚਾਂਸ ਨਜ਼ਰ ਨਹੀਂ ਹੈ, ਪਰ ਫਰਜ਼ ਕਰੋ ਆਪਾਂ ਇਹਨਾਂ ਕਾਨੂੰਨਾਂ ਨੂੰ ਵਾਪਸ ਵੀ ਕਰਾ ਲੈਂਦੇ ਆ,
ਇਹਨਾਂ ਕਾਨੂੰਨਾਂ ਨੂੰ ਵਾਪਸ ਵੀ ਕਰਾ ਲੈਂਦੇ ਆ ਤੇ ਸਾਡੇ ਡੈਥ ਵਾਰੰਟ ਵਾਪਸ ਹੋਣਗੇ। ਡੈਥ ਵਾਰੰਟ ਵਾਪਸ ਹੋਣਗੇ। ਜੇ ਸਾਡੇ ਡੈਥ ਵਾਰੰਟ ਵਾਪਸ ਹੋ ਵੀ ਜਾਂਦੇ ਨੇ, ਉਸ ਤੋਂ ਪਹਿਲਾਂ ਯਾਨੀ 5 ਜੂਨ ਤੋਂ ਪਹਿਲਾਂ ਵੀ ਅਸੀਂ ਵੈਂਟੀਲੇਟਰ ਤੇ ਸੀ। ਦੁਨੀਆ ਦੇ ਦੇਸ਼ ਦੇ ਕਿਸਾਨ, ਦੇਸ਼ ਦੀ ਖੇਤੀ ਵੈਂਟੀਲੇਟਰ ਤੇ ਸੀ। ਮੇਰਾ ਸੋਚਣਾ ਇਹ ਹੈ ਵੀ ਆਪਾਂ ਨੂੰ ਵੈਂਟੀਲੇਟਰ ਤੇ ਵੀ ਨਹੀਂ ਰਹਿਣਾ ਚਾਹੀਦਾ, ਵੈਂਟੀਲੇਟਰ ਦਾ ਇਲਾਜ ਕਰਨਾ ਚਾਹੀਦਾ ਹੈ। ਤੇ ਵੈਂਟੀਲੇਟਰ ਤੋਂ ਉਤਰਨ ਦਾ ਇਲਾਜ ਇਹ ਹੈ ਵੀ ਖੇਤੀ ਦੀ ਆਮਦਨ ਵਧੇ। ਖੇਤੀ ਦੀ ਆਮਦਨ ਤਾਂ ਵਧੇਗੀ ਜੇ ਆਪਾਂ ਕਿਸੇ ਇਸ ਰਾਜਨੀਤੀ, ਜਿਹੜੀ ਗੰਦੀ ਰਾਜਨੀਤੀ ਹੋ ਗਈ ਹੈ, ਜਿਹੜੀ ਕਾਰਪੋਰੇਟ ਦੇ ਤੋਂ ਪੈਸੇ ਲੈ ਕੇ ਕਾਰਪੋਰੇਟ ਦੇ ਪੱਖ 'ਚ ਕਾਨੂੰਨ ਬਣਾਉਂਦੀ ਹੈ, ਉਹਨਾਂ ਦੇ ਵਿੱਚ ਅਸੀਂ ਆਪਣੇ ਬੰਦੇ ਇੰਟਰ ਕਰਾਂਗੇ। ਜੇ ਤੇ ਹੋਰ ਦੱਸਾਂ ਮੈਂ ਤੁਹਾਨੂੰ, ਪੰਜਾਬ ਦੀ ਜਿਹੜੀ ਵੋਟ ਹੈ ਉਹ ਕਰੀਬ 80-90 ਲੱਖ ਵੋਟ ਕਿਸਾਨਾਂ ਦੀ ਹੈ। ਯਾਨੀ ਜਿਨ੍ਹਾਂ ਦੇ ਕਾਰਡ ਬਣੇ ਨੇ, ਜਿਨ੍ਹਾਂ ਨੂੰ 6000 ਰੁਪਏ ਸਾਲ ਦੇ ਆਉਂਦੇ ਨੇ, ਜੇ ਨਹੀਂ BPL ਨਹੀਂ, ਜਿਹੜਿਆਂ ਨੂੰ ਕਿਸਾਨਾਂ ਨੂੰ 6000 ਰੁਪਏ ਸਰਕਾਰ ਦਿੰਦੀ ਹੈ, ਉਹ ਜੇ ਉਹਨਾਂ ਦੀ ਗਿਣਤੀ ਕਰੀਏ ਉਹ ਕਰੀਬ 23,75,000 ਕਿਸਾਨ ਹੈ। ਜੇ ਇੱਕ ਪਰਿਵਾਰ ਦੀ 3 ਵੋਟਾਂ ਗਿਣੀਏ ਤੇ 71 ਲੱਖ ਵੋਟ ਉਹ ਬਣਦੀ ਹੈ। ਤੇ ਬਾਕੀ ਉਹ ਨੇ ਜਿਨ੍ਹਾਂ ਦੀ ਨਹੀਂ, ਜਿਨ੍ਹਾਂ ਦੇ ਉਹ ਕਾਰਡ ਨਹੀਂ ਬਣੇ, ਤੇ 80 ਤੋਂ 90 ਲੱਖ ਵੋਟ ਕਿਸਾਨਾਂ ਦੀ ਪੰਜਾਬ ਦੇ ਵਿੱਚ ਹੈ। ਤੇ ਜਿਹੜੀ ਸਰਕਾਰ ਇਸ ਟਾਈਮ ਬਣੀ ਹੋਈ ਹੈ ਉਹ 69 ਲੱਖ ਵੋਟ ਲੈ ਕੇ ਸਰਕਾਰ ਬਣੀ ਹੋਈ ਹੈ। ਇਹਦਾ ਮਤਲਬ ਇਹ ਹੈ ਕਿ ਸਰਕਾਰ ਬਣਾਉਣ ਵਾਸਤੇ ਜਿੰਨੀ ਵੋਟਾਂ ਚਾਹੀਦੀਆਂ ਨੇ ਉਨੀ ਵੋਟਾਂ ਤਾਂ ਸਾਡੀ ਆਪਣੀ ਹੈ। ਸਰਕਾਰ ਨੂੰ ਇਸੇ ਗੱਲ ਦਾ ਡਰ ਹੈ ਕਿ ਕਿੱਥੇ ਤੁਸੀਂ ਫਿਰ ਸਰਕਾਰ ਬਣਾਉਣ ਦੀ ਗੱਲ ਨਾ ਕਰੋ। ਔਰ ਅਗਰ ਕਿਸਾਨ, ਅਗਰ ਸਿੱਖਾਂ ਦੇ, ਅਗਰ ਪੰਜਾਬ ਦੀ ਗੱਲ ਕਰ ਲਈ, ਹਰਿਆਣਾ ਦੀ ਗੱਲ ਕਰ ਲਈ, ਅਗਰ ਕਿਸਾਨ ਸਰਕਾਰ ਬਣਾ ਲੈਣਗੇ ਤਾਂ ਉਹਨਾਂ ਦੀ ਕੁਰਸੀ ਖਤਰੇ 'ਚ ਆ ਜਾਏਗੀ। ਬਿਲਕੁਲ ਆ ਜਾਏਗੀ, ਬਿਲਕੁਲ ਆ ਜਾਏਗੀ। ਤੇ ਕੁਰਸੀ ਉਹਨਾਂ ਦੇ ਘਰ ਦੀ ਵੀ ਨਹੀਂ ਹੈ। ਇਹ ਪਰੰਪਰਾਗਤ ਪਾਰਟੀ ਹੋ ਗਈ ਹੈ। ਇਹ ਕਿੱਥੇ ਲਿਖਿਆ ਪਰੰਪਰਾਗਤ ਪਾਰਟੀ? ਇਹ ਕਿੱਥੇ ਲਿਖਿਆ ਪਾਰਟੀ ਰਾਜ? ਸਾਡੇ ਸੰਵਿਧਾਨ 'ਚ ਪਾਰਟੀ ਰਾਜ ਨਹੀਂ ਹੈ। ਪਾਰਟੀ ਰਾਜ ਤਾਂ ਫਿਰ ਗੁਲਾਮ ਹੋ ਗਿਆ ਆਪਾਂ ਪਾਰਟੀਆਂ ਦੇ। ਪਾਰਟੀ ਰਾਜ ਕਿਤੇ ਨਹੀਂ ਲਿਖਿਆ। ਇਹ ਤੇ ਇਹਨਾਂ ਨੇ ਬਣਾ ਲਿਆ। ਹੁਣ ਪਾਰਟੀ ਰਾਜ ਦੇ ਵਿੱਚ ਕੀ ਹੈ? ਜੇ ਜਿਹਨੂੰ BJP ਨੇ ਟਿਕਟ ਦਿਆ ਤੇ ਉਹ BJP ਤੋਂ ਬਾਹਰ ਨਹੀਂ ਜਾ ਸਕਦਾ। ਉੱਤੇ ਇੱਕ ਹੋਰ ਕਾਨੂੰਨ ਬਣਾਤਾ ਵੀ ਤੁਸੀਂ ਬਾਹਰ ਜਾਓਗੇ ਤੇ ਪਾਰਟੀ ਦੇ ਮੈਂਬਰ ਨਹੀਂ ਮੰਨੇ ਜਾਓਗੇ, ਤੁਹਾਡੀ ਸਦੱਸਿਅਤਾ ਰੱਦ ਹੋ ਜਾਏਗੀ। ਬਿਲਕੁਲ ਅਸੰਵਿਧਾਨਿਕ ਹੈ। ਤੇ ਇਹ ਜਿਹੜਾ ਪਾਰਟੀ ਰਾਜ ਜਿਹੜਾ ਹੈ ਵੀ ਆ ਕਾਂਗਰਸ ਖੜੀ ਹੋ ਗਿਆ, ਇਹ ਤੇ ਰਾਜਨੀਤੀ, ਇਹ ਤੇ ਵੋਟ ਲੁਟੇਰੇ ਗਿਰੋਹ ਖੜੇ ਹੋ ਗਏ। ਜੇ ਆਪਾਂ ਫਿਰ ਇਹਨੇ ਸੋਚਣ ਤੋਂ ਬਾਅਦ ਉਹਨਾਂ ਗਿਰੋਹਾਂ ਨੂੰ ਹੀ ਵੋਟ ਦੇਣੀ ਹੈ, ਕੀ ਫਾਇਦਾ ਹੋਏਗਾ ਫਿਰ ਸੜਕ ਤੇ ਬੈਠਣ ਦਾ? ਤੁਹਾਨੂੰ ਲੱਗਦਾ ਨਹੀਂ ਗੁਰਨਾਮ ਸਿੰਘ ਜੀ ਕਿ ਵਕਤ ਦੀ ਜ਼ਰੂਰਤ ਹੈਗੀ ਹੁਣ ਕਿਸਾਨਾਂ ਨੂੰ ਆਪਣੀ ਇੱਕ ਪਾਰਟੀ, ਪੋਲੀਟੀਕਲ ਪਾਰਟੀ ਲਾਂਚ ਕਰ ਲੈਣੀ ਚਾਹੀਦੀ ਹੈ? ਕਾਂਗਰਸ ਦੀ ਗੱਲ ਕਰ ਲਈਏ, ਸਮਾਜਵਾਦੀ ਪਾਰਟੀ ਦੀ ਗੱਲ ਕਰ ਲਈਏ, BJP ਦੀ ਗੱਲ ਕਰ ਲਈਏ, ਸਾਰਿਆਂ ਨੇ ਵੋਟਾਂ ਨੂੰ ਵਰਤਿਆ। ਅਗਰ ਅਸੀਂ ਧਾਰਮਿਕ ਤੌਰ ਦੇ ਉੱਤੇ ਨਾ ਕਰੀਏ, ਕਿਸਾਨੀ ਦੇ ਮੁੱਦੇ ਉੱਤੇ ਗੱਲ ਕਰੀਏ, ਕਿਸਾਨਾਂ ਨੂੰ ਵੀ ਹਰ ਲੀਡਰਾਂ ਨੇ, ਹਰ ਪਾਰਟੀ ਨੇ ਵਰਤਿਆ। ਹਰ ਸਰਕਾਰ ਦੇ ਵਿਚਕਾਰ ਕਿਸਾਨ ਨੇ ਠੋਕਰਾਂ ਖਾਧੀਆਂ ਨੇ। ਅੱਜ ਤੁਹਾਨੂੰ ਲੱਗਦਾ ਨਹੀਂ ਵਕਤ ਆ ਗਿਆ ਹੈ ਕਿ ਕਿਸਾਨ ਆਪਣੀ ਪਾਰਟੀ ਖੜੀ ਕਰਨ, ਪੋਲੀਟੀਕਲ ਪਾਰਟੀ ਖੜੀ ਕਰਨ? ਦੇਖੋ, ਮੈਂ ਕਿਸਾਨ ਦੇ ਮੁੱਦੇ ਤੇ ਹੀ ਗੱਲ ਕਰਨੀ ਚਾਹਾਂਗਾ। ਜਿਹੜੀ ਮੈਂ ਪੰਜਾਬ ਦਾ ਤੁਹਾਨੂੰ ਆંકੜਾ ਦੱਸ ਰਿਹਾ ਵੀ ਜਿੰਨੀ ਵੋਟਾਂ 'ਚ ਸਰਕਾਰ ਬਣਦੀ ਹੈ ਉਨੀ ਵੋਟਾਂ ਤੇ ਕਿਸਾਨਾਂ ਦੀ ਆਪਣੀਆਂ ਹੈ, ਉਨੀ ਵੋਟਾਂ ਤੇ ਕਿਸਾਨਾਂ ਦੀ ਘਰ ਦੀਆਂ ਹੈ। ਉਹ ਵੋਟਾਂ ਪਾ ਕੇ ਆਪਣੀ ਸਰਕਾਰ ਬਣਾ ਲਿਓ। ਇੰਨਾ ਹੀ ਤਾਂ ਰੌਲਾ ਹੈ। ਆਪਣੀ ਸਰਕਾਰ ਬਣਾ ਕੇ ਇੱਕ ਮਾਡਲ ਪੇਸ਼ ਕਰੋ, ਇੱਕ ਮਾਡਲ ਪੇਸ਼ ਕਰੋ। ਉਹ ਮਾਡਲ ਜਿਹਦੇ 'ਚ ਤੁਸੀਂ ਭ੍ਰਸ਼ਟਾਚਾਰ ਰੋਕ ਸਕਦੇ ਹੋ, ਜਿਹਦੇ 'ਚ ਤੁਸੀਂ ਗਰੀਬ ਨੂੰ ਰੋਟੀ ਗਰੰਟਡ ਦੇ ਸਕਦੇ ਹੋ, ਜਿਹਦੇ 'ਚ ਤੁਸੀਂ ਗਰੀਬ ਨੂੰ, ਆਮ ਲੋਕਾਂ ਨੂੰ ਇਲਾਜ ਗਰੰਟਡ ਦੇ ਸਕਦੇ ਹੋ, ਜਿਹਦੇ 'ਚ ਤੁਸੀਂ ਆਮ ਲੋਕਾਂ ਨੂੰ ਪੜ੍ਹਾਈ ਗਰੰਟਡ ਦੇ ਸਕਦੇ ਹੋ। ਇੱਕ ਬਦਲਾਅ ਕਰਕੇ ਦਿਖਾਓ। ਉਤਲੇ ਲੋਕਾਂ ਨੂੰ ਸਾਰੇ ਦੇਸ਼ ਦਾ ਪੈਸਾ ਨਾ ਜਾਏ, ਉਹ ਥੱਲੇ ਲੋਕਾਂ ਕੋਲ ਵੀ ਆਏ। ਇਹੋ ਜਿਹਾ ਮਾਡਲ ਤੁਸੀਂ ਪੇਸ਼ ਕਰਕੇ ਦਿਖਾਓ। ਤੇ ਜੇ 2024 ਤੱਕ ਤੁਸੀਂ ਇਹ ਕੁਝ ਕਰਕੇ ਦਿਖਾ ਦਿੰਦੇ ਹੋ ਤੇ 2024 ਦੀ ਚੋਣਾਂ ਦੇ ਵਿੱਚ ਦੇਸ਼ ਪੰਜਾਬ ਦੇ ਪਿੱਛੇ ਲੱਗੇਗਾ। ਦੇਸ਼ ਉਸ ਮਾਡਲ ਦੇ ਪਿੱਛੇ ਲੱਗੇਗਾ। ਮਿਸ਼ਨ ਪੰਜਾਬ ਦਾ ਜਿਹੜਾ ਮੇਰਾ ਮਤਲਬ ਸੀ ਇਹ ਸੀ, ਰਾਜ ਕਰਨਾ ਨਹੀਂ, ਸੁਧਾਰ ਕਰਨਾ। ਸੁਧਾਰ ਤਾਂ ਹੋ ਸਕਦਾ ਹੈ ਜੇ ਚੰਗੇ ਲੋਕ ਰਾਜਨੀਤੀ ਦੇ ਵਿੱਚ ਆਉਣ ਤੇ ਜਿਹੜੇ ਲੁਟੇਰੇ ਲੋਕ ਨੇ ਇਹਨਾਂ ਨੂੰ ਰਾਜਨੀਤੀ ਤੋਂ ਬਾਹਰ ਕੀਤਾ ਜਾਏ। ਗੁਰਨਾਮ ਸਿੰਘ, ਅਗਰ ਮੌਜੂਦਾ ਪਾਰਲੀਮੈਂਟ ਦੀ ਗੱਲ ਕਰ ਲਈਏ, 35 ਤੋਂ 50% ਕਹੇ ਜਾਂਦੇ ਨੇ ਕਿ ਜਿਹੜੇ ਇਸ ਵੇਲੇ MPs ਹੈਗੇ ਨੇ ਉਹਨਾਂ ਦੇ ਉੱਤੇ ਅਪਰਾਧਿਕ ਕੇਸ ਹੈਗੇ ਨੇ। ਕੇਸਾਂ ਦੇ ਵੇਰਵੇ ਦੇ ਉੱਤੇ ਨਾ ਜਾਈਏ, ਕੇਸ ਦੇ ਉੱਤੇ ਨੇ, ਅਪਰਾਧਿਕ ਸੋਚ ਵਾਲੇ ਕਿਤੇ ਨਾ ਕਿਤੇ ਇਸ ਵੇਲੇ ਪਾਰਲੀਮੈਂਟ 'ਚ ਨੇ। ਅਗਰ ਤੁਹਾਨੂੰ ਲੱਗਦਾ ਹੈਗਾ ਕਿ ਇੱਕ ਐਗਜ਼ਾਮਪਲ ਪੇਸ਼ ਕਰਨਾ ਚਾਹੀਦਾ ਹੈ ਤੇ ਜਿਹੜੇ ਮੌਜੂਦਾ ਪਾਰਲੀਮੈਂਟ ਦੇ ਅੰਦਰ ਸੱਤਾਧੀਸ਼ ਹੈਗੇ ਨੇ, ਉਹ ਤੁਹਾਨੂੰ ਲੱਗਦਾ ਕਿ ਤੁਹਾਡੇ ਵਰਗੇ ਸੱਚੇ ਸੁੱਚੇ ਬੰਦਿਆਂ ਨੂੰ ਇਹਦਾ ਕਿਸਾਨਾਂ ਮੋਰਚਾ ਜਿਹੜੇ ਸੱਚ ਦੀ ਅਗਵਾਈ ਕਰ ਰਹੇ ਨੇ ਉਹਨਾਂ ਨੂੰ ਅੱਗੇ ਆਉਣ ਦੇਣਗੇ, ਇੱਕ ਵਧੀਆ ਐਗਜ਼ਾਮਪਲ ਕ੍ਰੀਏਟ ਕਰਨ ਦੇਣਗੇ? ਦੇਖੋ, ਜਿੱਥੋਂ ਤੱਕ ਤੁਸੀਂ ਕਿਹਾ ਵੀ ਇਹਨੇ ਅਪਰਾਧੀ ਕਿਸਮ ਦੇ ਨੇ, ਉਹ ਅੰਕੜਾ ਗਲਤ ਹੈ। ਅਪਰਾਧੀ ਕਿਸਮ ਤੇ ਕਿਸੇ ਦਾ ਮੁਕੱਦਮਾ ਦਰਜ ਕਰਤਾ ਤੇ ਉਹਨੂੰ ਅਪਰਾਧੀ ਮੰਨ ਲਿਆ।
ਮੁਕੱਦਮੇ ਦੇ ਕਈ ਵਾਰ ਉਹ ਵੀ ਦਰਜ ਹੁੰਦੇ ਨੇ। ਜੇ ਕਿਸੇ ਨੇ ਸਾਡੀ ਮਾਂ ਭੈਣ ਨੂੰ ਮਾੜਾ ਦੇਖਿਆ ਤੇ ਅਸੀਂ ਛੱਡਾਂਗੇ ਉਹਨੂੰ? ਅਪਰਾਧੀ ਥੋੜ੍ਹੇ ਹੀ ਹੋ ਗਏ। ਜੇ ਕੋਈ ਲੜਕੀ ਸੜਕ ਤੇ ਜਾ ਰਹੀ ਹੈ, ਕੋਈ ਉਹਨੂੰ ਛੇੜਖਾਨੀ ਕਰਦਾ ਹੈ ਤੇ ਤੁਹਾਡੇ ਵਰਗਾ ਸਿੱਖ ਕੋਈ ਨੇੜੇ ਖੜਾ ਹੈ, ਉਹ ਉਹਨੂੰ ਫੜ ਕੇ ਕੁੱਟਦਾ ਹੈ, ਅਪਰਾਧ ਥੋੜ੍ਹਾ ਹੀ ਹੈ ਜੀ। ਮਗਰ ਚੂੜੀ ਸਾਹਿਬ ਬਥੇਰੇ ਕੇਸ ਐਸੇ ਨੇ, ਕਤਲ ਦੇ ਨੇ, ਰੇਪ ਦੇ ਨੇ, ਡਕੈਤੀ ਦੇ ਨੇ। ਬਹੁਤ ਨੇ। ਪਰ ਮੈਂ ਇਹ ਕਹਿ ਰਿਹਾ ਸਾਰੇ ਨਹੀਂ, ਉਹ ਜਿਹੜੇ 43% ਆਪਾਂ ਨੇ ਗਿਣਤੇ ਨੇ ਉਹ ਨਹੀਂ ਹੈ, ਉਹ ਹੈ ਘੱਟ ਗਿਣਤੀ। ਤੇ ਦੂਜੀ ਗੱਲ ਫਿਰ ਮੈਂ ਉਹੀ ਕਹਿ ਰਿਹਾ, ਜੇ ਅਪਰਾਧੀ ਕਿਸਮ ਦੇ ਲੋਕ ਚੁਣਾਵ ਲੜ ਸਕਦੇ ਨੇ ਤੇ ਫਿਰ ਦੇਵਤਾ ਕਿਸਮ ਦੇ ਲੋਕ ਚੁਣਾਵ ਕਿਉਂ ਨਹੀਂ ਲੜ ਸਕਦੇ? ਆ ਜਿਹੜੇ ਸੜਕਾਂ ਤੇ ਬੈਠੇ ਨਾ ਦੇਸ਼ ਭਗਤ ਨੇ, ਜਿਹੜੇ 600 ਮਰ ਗਏ ਨੇ, ਲੋਕਾਂ ਵਾਸਤੇ ਜਾਨ ਗਵਾ ਗਏ ਨੇ, ਦੇਸ਼ ਭਗਤ ਨੇ। ਦੇਸ਼ ਭਗਤ ਚੁਣਾਵ ਨਾਲ ਲੜਨ ਤੇ ਅਪਰਾਧੀ ਚੁਣਾਵ ਲੜਨ। ਸਰਕਾਰਾਂ ਤੇ ਕਹਿੰਦੀਆਂ ਨੇ ਮਵਾਲੀ ਨੇ, ਇਹ ਤੇ ਡਰਾਮੇਬਾਜ਼ ਨੇ, ਪੈਸੇ ਲੈ ਕੇ ਆਉਂਦੇ। ਹਾਂ, ਮਵਾਲੀ ਬਣ ਜਾਣਾ ਚਾਹੀਦਾ। ਜਦੋਂ ਇਹ ਵੋਟ ਮੰਗਣ ਆਉਣਗੇ ਨਾ, ਉਦੋਂ ਇਹਨਾਂ ਨੂੰ ਮਵਾਲੀ ਬਣ ਜਾਣਾ ਚਾਹੀਦਾ। ਫਿਰ ਇਹਨਾਂ ਨੂੰ ਇਹ ਨਜ਼ਾਰਾ ਦਿਖਾ ਦੇਣ ਮਵਾਲੀ ਕਿਹਨੂੰ ਕਹਿੰਦੇ ਨੇ। ਇਹਨਾਂ ਨੂੰ ਪਿੰਡ 'ਚੋਂ ਜਾਨ ਛਡਾਣੀ ਔਖੀ ਹੋ ਜੇ, ਇਹ ਕਰ ਦੇਣਾ ਚਾਹੀਦਾ ਲੋਕਾਂ ਨੂੰ ਇਹਨਾਂ ਦੇ ਨਾਲ। ਮਵਾਲੀ ਕਿਹਨੂੰ ਕਹਿੰਦੇ ਨੇ? ਦੇਸ਼ ਭਗਤਾਂ ਨੂੰ ਮਵਾਲੀ ਕਹਿ ਰਹੇ ਨੇ। ਉਹ ਲੋਕ ਮਵਾਲੀ ਕਰ ਰਹੇ ਨੇ ਜਿਹੜੇ ਆਪ 100 ਚੂਹੇ ਖਾ ਕੇ ਹੱਜ ਕਰ ਰਹੇ ਨੇ। ਉਹਨਾਂ ਲੋਕਾਂ ਨੂੰ ਮਵਾਲੀ ਕਰ ਰਹੇ ਨੇ ਜਿਹੜੇ ਦੇਸ਼ ਭਗਤ ਨੇ, ਜਿਹੜੇ ਸੜਕਾਂ ਤੇ ਮਰ ਗਏ ਨੇ। ਜੇ ਇਹ ਮਵਾਲੀ ਨੇ ਤੇ ਉਹ ਬਹਿ ਕੇ ਦੇਖਣ ਇਹਨਾਂ ਦੀ ਜਗ੍ਹਾ, 4 ਰਾਤਾਂ ਕੱਟ ਕੇ ਦੇਖਣ ਨਾ ਸੜਕ ਤੇ। ਨੂੜੀ ਸਾਹਿਬ ਪਾਰਲੀਮੈਂਟ ਦੇ ਅੰਦਰ ਬੈਠੇ ਜਿੰਨੇ ਵੀ ਲੀਡਰ ਨੇ, ਉਹ ਹਮੇਸ਼ਾ ਕਹਿੰਦੇ ਨੇ ਕਿ ਇਹ ਜਿਹੜੇ ਕਿਸਾਨ ਨੇ ਇਹ ਡਰਾਮਾ ਕਰ ਲਿਆ। ਅਗਰ ਅਸੀਂ ਕਿਸਾਨ ਸੰਸਦ ਦੀ ਗੱਲ ਕਰ ਲਈ, ਜਿੱਥੇ ਬੈਠੇ ਆ ਅੰਦਰ ਬੈਠੇ ਹੋਏ ਪਾਰਲੀਮੈਂਟ ਦੇ ਸੰਸਦ ਸਦੱਸਿਆ ਤੁਹਾਡੀ ਹੱਕ ਦੀ ਗੱਲ ਨਹੀਂ ਕਰਦੇ। ਤੁਹਾਡੀ ਇੱਕ ਐਗਜ਼ਾਮਪਲ ਤੌਰ ਦੇ ਉੱਤੇ ਕਹਿ ਲਈਏ, ਡਮੀ ਪਾਰਲੀਮੈਂਟ ਦੇ ਤੌਰ ਦੇ ਉੱਤੇ ਕਹਿ ਲਈਏ, ਇੱਕ ਪ੍ਰੈਕਟੀਕਲ ਤੌਰ ਦੇ ਉੱਤੇ ਜਿਹੜੀ ਪਾਰਲੀਮੈਂਟ ਤੁਹਾਡੀ ਚੱਲ ਰਹੀ ਹੈ, ਤੁਹਾਨੂੰ ਲੱਗਦਾ ਗੁੰਗੀ ਬੇਰੀ ਸਰਕਾਰਾਂ ਦੇ ਉੱਤੇ ਕੋਈ ਅਸਰ ਹੋਏਗਾ? ਆਪਾਂ ਇਹੋ ਹੀ ਕਹਿ ਰਹੇ ਹਾਂ, ਜੇ ਇਹ ਲੋਕ ਸੰਸਦ ਦੇ ਅੰਦਰ ਬੈਠੇ ਹੁੰਦੇ ਫਿਰ ਕਿੰਨਾ ਅਸਰ ਹੋਣਾ ਸੀ। ਹੁਣ ਇੱਥੇ ਤੇ ਕੋਈ ਸਾਡੀ ਨਹੀਂ ਸੁਣ ਰਿਹਾ ਨਾ, ਬੇਸ਼ੱਕ ਆਪਾਂ ਦਿਖਾਵਾ ਕਰ ਰਹੇ ਹਾਂ, ਪਰ ਜੇ ਇਹੋ ਹੀ ਲੋਕ ਸੰਸਦ ਦੇ ਅੰਦਰ ਬੈਠੇ ਹੁੰਦੇ ਨੇ, ਮੈਂ ਤਾਂ ਸਗੋਂ ਚੇਤਾਵਨੀ ਰੂਪ ਤੇ ਕਹਿਣਾ ਚਾਹਾਂਗਾ, ਇਸ ਵਾਰੀ ਸੰਸਦ ਅੰਦਰ ਬਾਹਰ ਲਾਈ ਹੈ, ਇਸ ਵਾਰੀ ਸੰਸਦ ਬਾਹਰ ਲਾਈ ਹੈ, ਕਿਤੇ ਨਾ ਹੋਏ 2 ਸਾਲ ਬਾਅਦ ਸਾਡੀ ਸੰਸਦ ਅੰਦਰ ਲੱਗੇ। ਯਾਨੀ ਕਿ ਪ੍ਰੈਕਟਿਸ ਚੱਲ ਰਹੀ ਹੈ, ਕਿੱਥੇ ਨਾ ਕਿੱਥੇ ਕਿਸਾਨਾਂ ਦਾ ਰਾਜ ਆਉਣ ਵਾਲਾ। ਇਹ ਤੇ ਉਸ ਮਾਲਕ ਨੂੰ ਪਤਾ ਹੈ, ਪਰ ਉਸ ਪਾਸੇ ਚੱਲਣਾ ਚਾਹੀਦਾ, ਰਾਜ ਖੋਹਣ ਵਾਲੇ ਪਾਸੇ ਚੱਲਣਾ ਚਾਹੀਦਾ। ਇਹਨਾਂ ਲੁਟੇਰਿਆਂ ਨੂੰ ਭਜਾ ਦੇਣਾ ਚਾਹੀਦਾ, ਰਾਜ ਖੋਹਣ ਵਾਲੇ ਪਾਸੇ ਚੱਲਣਾ ਚਾਹੀਦਾ। 600 ਤੋਂ ਵੱਧ ਕਿਸਾਨਾਂ ਦੀ ਸ਼ਹਾਦਤ ਹੋ ਚੁੱਕੀ ਹੈ ਵੱਖ-ਵੱਖ ਮੋਰਚਿਆਂ ਦੇ ਵਿਚਕਾਰ। ਸੰਸਦ ਦੇ ਅੰਦਰ ਹਾਲੇ ਤੱਕ ਉਹਨਾਂ ਨੂੰ ਸ਼ਹੀਦ ਨਹੀਂ ਮੰਨਿਆ ਗਿਆ, ਉਹਨਾਂ ਦੇ ਲਈ ਕੋਈ 2 ਮਿੰਟ ਦਾ ਮੌਨ ਸ਼ਰਧਾਂਜਲੀ ਨਹੀਂ ਰੱਖੀ ਗਈ। ਤੁਹਾਡੇ ਵੱਲੋਂ ਕਿਸਾਨ ਮੋਰਚੇ ਦੇ ਵੱਲੋਂ ਇਸ ਵੇਲੇ ਜਿਹੜੀ ਕਿਸਾਨਾਂ ਦੀ ਸੰਸਦ ਚੱਲ ਰਹੀ ਹੈ, ਉਹਦੇ ਵਿਚਕਾਰ ਉਹ 600 ਤੋਂ ਵੱਧ ਸ਼ਹੀਦਾਂ ਦੀ ਕੋਈ ਅਰਦਾਸ ਕੀਤੀ ਜਾਏਗੀ, ਕੋਈ ਉਹਨਾਂ ਦੇ ਲਈ ਕੈਸੇ 2 ਮਿੰਟ ਦਾ ਮੌਨ ਰੱਖਿਆ ਜਾਏਗਾ, ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਜਾਏਗੀ? ਨਹੀਂ, ਆਪਾਂ ਮੌਨ ਰੱਖ ਕੇ ਹੀ ਸੈਸ਼ਨ ਸ਼ੁਰੂ ਕੀਤਾ ਹੈ। ਇਹ ਸੈਸ਼ਨ ਜਿਹੜਾ ਸ਼ੁਰੂ ਕੀਤਾ ਹੈ, ਮੌਨ ਰੱਖ ਕੇ ਫਿਰ ਸੈਸ਼ਨ ਸ਼ੁਰੂ ਕੀਤਾ ਹੈ ਜਿਹੜਾ। ਤੇ ਜਿੱਥੇ ਸੰਸਦ ਦਾ ਸਵਾਲ ਹੈ, ਉਹਨਾਂ ਦੀ ਆਤਮਾ ਮਰ ਚੁੱਕੀ ਹੈ। ਪਹਿਲਾਂ ਸਰੀਰ ਮਰਦੇ ਸੀ, ਆਤਮਾ ਜਿਉਂਦੀ ਰਹਿੰਦੀ ਸੀ, ਤੇ ਹੁਣ ਸਰੀਰ ਜਿਉਂਦੇ ਫਿਰਦੇ ਨੇ ਨਾ ਬੀਜੇਪੀ ਵਾਲਿਆਂ ਦੇ, ਆਤਮਾ ਇਹਨਾਂ ਦੀ ਮਰ ਚੁੱਕੀ ਹੈ। ਉਹਨਾਂ ਤੇ ਸੰਸਦ ਦੇ ਵਿੱਚ ਬੜੇ ਬੇਸ਼ਰਮੀ ਨਾਲੇ ਕਹਿੰਦੇ ਨੇ ਕਿ ਸਾਨੂੰ ਤਾਂ ਪਤਾ ਹੀ ਨਹੀਂ ਕਿੰਨੇ ਮਰ ਗਏ, ਦੇਸ਼ ਦੀ ਸਰਕਾਰ ਨੂੰ ਇਹ ਨਹੀਂ ਪਤਾ ਅੰਦੋਲਨ 'ਚ ਕਿੰਨੇ ਮਰ ਗਏ। ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਇੱਥੇ ਉਗਰਵਾਦੀ ਵੜ ਗਏ, ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਥੇ ਬਲਾਤਕਾਰ ਹੋ ਗਿਆ, ਇਹ ਉਹਨਾਂ ਨੂੰ ਪਤਾ ਲੱਗ ਜਾਂਦਾ ਇੱਥੇ ਇਹ ਹੋ ਗਿਆ। ਜਾਲੀ ਅਫਵਾਹ ਉਡਾਉਂਦੇ ਰਹਿੰਦੇ ਨੇ, ਫੇਕ ਬਣਾ ਕੇ ਚੱਲਦੇ ਕਰਦੇ ਰਹਿੰਦੇ ਨੇ, ਉਹ ਉਹਨਾਂ ਨੂੰ ਸਾਰਾ ਗਿਆਨ ਹੈ, ਪਰ ਕਿੰਨੇ ਮਰ ਗਏ ਇਹ ਉਹਨਾਂ ਨੂੰ ਕੋਈ ਪਤਾ ਨਹੀਂ। ਲਗਾਤਾਰ ਘਟਨਾਵਾਂ ਵਾਪਰਦੀਆਂ ਨੇ ਮੋਰਚੇ ਦੇ ਵਿਚਕਾਰ, ਕਦੀ ਅੱਗ ਲੱਗ ਜਾਂਦੀ ਹੈ, ਕਦੀ ਕੋਈ ਸ਼ਰਾਰਤੀ ਅਨਸਰ ਫੜਿਆ ਜਾਂਦਾ। ਤੁਹਾਨੂੰ ਕੀ ਲੱਗਦਾ ਹੈ, ਸਰਕਾਰ ਦਾ ਹੱਥ ਹੈ, ਏਜੰਸੀਆਂ ਦਾ ਹੱਥ ਹੈ, ਕਿਸਾਨ ਵਿਰੋਧੀਆਂ ਦਾ ਹੱਥ ਹੈ, ਕਿਹਦਾ ਹੱਥ ਹੈ? ਕਿਉਂਕਿ ਸੋਚ ਇੱਕੋ ਇੱਕ ਹੈ ਕਿ ਕਿਸਾਨ ਮੋਰਚਿਆਂ ਨੂੰ ਫੇਲ ਕਰਨਾ। ਇਹ ਹਰਕਤਾਂ ਨਾਲ ਪ੍ਰਵੋਕ ਨਹੀਂ ਹੁੰਦੇ ਕਿਸਾਨ। ਕੀ ਸੋਚਦੇ ਹੋ ਤੁਸੀਂ, ਤੁਹਾਡਾ ਕੀ ਪੱਖ ਹੈ? ਦੇਖੋ, ਉਂਝ ਤੇ ਬੀਜੇਪੀ ਨੇ ਸਾਡੇ ਤੇ ਹਮਲੇ ਵੀ ਕਰਵਾਏ, RSS ਵਾਲਿਆਂ ਨੇ ਇਕੱਠੇ ਹੋ ਕੇ ਹਮਲੇ ਵੀ ਕੀਤੇ, ਹੋਰ ਵੀ ਕਈ ਤਰ੍ਹਾਂ ਦੇ ષੜਯੰਤਰ ਰਚੇ, ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ, ਜਾਟ ਨੌਨ ਜਾਟ ਬਣਾਉਣ ਦੀ ਕੋਸ਼ਿਸ਼ ਕੀਤੀ, ਹਰਿਆਣਾ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ। ਪਰ ਉਸ ਮਾਲਕ ਦੀ ਬਖਸ਼ਿਸ਼ ਹੈ ਇਸ ਅੰਦੋਲਨ ਤੇ, ਕਿਉਂਕਿ ਇਹ ਅੰਦੋਲਨ ਅਸੀਂ ਨਹੀਂ ਚਲਾ ਰਹੇ, ਸਾਡੇ ਚਲਾਇਆ ਨਹੀਂ ਚੱਲ ਰਿਹਾ। ਇੰਨਾ ਜਗਾੜ ਜਿੰਨਾ ਲੱਗਿਆ ਸਾਡੇ ਬਸਦਾ ਨਹੀਂ ਸੀ, ਕਿਸੇ ਵੀ ਬੰਦੇ ਦੇ ਬਸਦਾ ਨਹੀਂ ਸੀ, ਇਹ ਮਾਲਕ ਖੁਦ ਚਲਾ ਰਿਹਾ। ਇਸ ਕਰਕੇ ਇਸ ਵਾਰੀ ਇਹਨਾਂ ਦੀ ਸਾਰੀ ਚਾਲਾਂ ਫੇਲ ਹੋ ਰਹੀ ਹੈ।
ਹੋਰ ਸਵਾਲ ਉੱਠਦਾ ਹੈਗਾ ਕਿ ਇਹ ਕਿਸਾਨ ਮੋਰਚੇ ਦੀ ਅਗਵਾਈ ਕਮਿਊਨਿਸਟ ਕਰ ਰਹੇ ਨੇ ਪੂਰੇ ਵਰਲਡ ਦੇ ਅੰਦਰ। ਜਿਹੜੇ ਸੋਸ਼ਲ ਮੀਡੀਆ ਤੇ ਦੇਖਦੇ ਨੇ ਜਾਂ ਟੀਵੀ ਚੈਨਲ ਦੇ ਥਰੂ ਦੇਖਦੇ ਨੇ, ਉਹਨਾਂ ਦੇ ਦਿਲ 'ਚ ਇੱਕੋ ਹੀ ਆਉਂਦੀ ਹੈ, ਪੰਜਾਬ ਨੇ ਅਗਵਾਈ ਕੀਤੀ, ਪੰਜਾਬ ਨੇ ਹਮੇਸ਼ਾ ਇਸ ਦੇਸ਼ ਦੀ ਆਜ਼ਾਦੀ ਦੇ ਲਈ ਕੰਮ ਕੀਤਾ, ਤਿਰੰਗੇ ਦੀ ਸਤਿਕਾਰ ਦੇ ਲਈ ਆਪਣੇ ਸਿਰ ਵਾਰ ਦਿੱਤੇ। ਮਗਰ ਅੱਜ ਕਿਸਾਨ ਮੋਰਚੇ ਦੀ ਅਗਵਾਈ ਕਮਿਊਨਿਸਟ ਦੇ ਹੱਥ 'ਚ, ਔਰ ਕਮਿਊਨਿਸਟ ਕਿਤੇ ਨਾ ਕਿਤੇ ਪਰਦੇ ਦੇ ਪਿੱਛੇ ਸਰਕਾਰ ਦੇ ਨਾਲ ਮਿਲਗੋਬਾ ਹੋ ਕੇ ਚੱਲ ਰਹੇ ਨੇ। ਅੱਜ ਨਹੀਂ ਤੇ ਕੱਲ ਫਿਰ ਇਹੋ ਹੀ ਲੀਡਰ, ਮੈਂ ਤੁਹਾਡੀ ਗੱਲ ਨਹੀਂ ਕਰ ਰਿਹਾ, ਜਿਹੜੇ ਦੂਸਰੇ ਲੀਡਰ ਨੇ ਜਿਨ੍ਹਾਂ ਦੇ ਨਾਲ ਲਾਲ ਝੰਡੇ ਦੀ ਗੱਲ ਵਰਤੀ ਜਾਂਦੀ ਹੈਗੀ ਹੈ, ਔਰ ਕਿਸਾਨ ਮੋਰਚੇ ਦੇ ਮੁੱਖ ਚਿਹਰੇ ਵੀ ਹੈਗੇ ਨੇ, ਉਹ ਬੁਲਾਰਿਆਂ ਦੀ ਗੱਲ ਵਰਤੀ ਗਈ ਕਿ ਇਹ ਅੱਜ ਨਹੀਂ ਤੇ ਕੱਲ ਸਰਕਾਰ ਦੇ ਨਾਲ ਸਮਝੌਤਾ ਕਰ ਲੈਣਗੇ ਜਾਂ ਬੈਕਫੁੱਟ ਦੇ ਉੱਤੇ ਆ ਜਾਣਗੇ। ਤੁਹਾਨੂੰ ਲੱਗਦਾ ਹੈ ਕਿ ਅੱਜ 8-9 ਮਹੀਨੇ ਤੋਂ ਬਾਅਦ ਸਮਾਂ ਹੋ ਚੁੱਕਾ, 600 ਬੰਦਿਆਂ ਦੀ ਕੁਰਬਾਨੀ ਹੋ ਚੁੱਕੀ ਹੈ, ਇਹ ਕਿਸਾਨ ਮੋਰਚਾ ਬਿਨਾਂ ਸਮਝੌਤਾ ਕੀਤੇ ਜਾਂ ਆਪਣੇ ਹੱਕਾਂ ਦੀ ਗੱਲ ਕੀਤੇ ਬਿਨਾਂ ਵਾਪਸ ਉੱਠ ਜਾਏਗਾ? ਦੇਖੋ, ਤੁਹਾਡੀ ਗੱਲ ਬਿਲਕੁਲ ਸਹੀ ਹੈ, ਪਰ ਇਹਦੇ ਜਿਹੜੇ ਕਾਮਰੇਡਾਂ ਦੇ 11-12 ਗਰੁੱਪ ਹੈ, ਇਹ ਜਿਹੜੇ ਪੰਜਾਬ ਦੇ ਭਰਾ ਨੇ ਸਾਡੇ, ਜਿਹੜੇ ਪੰਜਾਬ ਦੇ ਦੂਜੀ ਜਥੇਬੰਦੀਆਂ ਹੈ, ਉਹ ਉਹਨਾਂ ਨੂੰ ਨਾਲ ਲੈ ਕੇ ਆਏ ਨੇ। ਜਿਹੜੇ 32 ਨੇ ਉਹਨਾਂ ਨੂੰ ਮਿਲਾ ਕੇ ਨੇ, ਤੇ ਉਹਨਾਂ ਦੇ ਕੰਮ ਦੇ ਵਿੱਚ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ ਵੀ ਤੁਸੀਂ ਕਾਮਰੇਡਾਂ ਨੂੰ ਕਿਉਂ ਲੈ ਕੇ ਆਏ। ਉਹਨਾਂ ਦੇ ਕੰਮ 'ਚ ਅਸੀਂ ਕੋਈ ਦਖਲਅੰਦਾਜ਼ੀ ਨਹੀਂ ਕਰ ਸਕਦੇ, ਪਰ ਜਿਹੜਾ ਹੈ ਇਹ ਸੱਚ ਹੈ ਕਿ ਇਸ ਅੰਦੋਲਨ ਦੇ ਵਿੱਚ ਕਾਮਰੇਡ ਸ਼ਾਮਿਲ ਹੈ। ਦੂਜੇ ਪਾਸੇ ਨੌਜਵਾਨਾਂ ਦੀ ਗੱਲ ਕਰ ਲਈਏ, 26 ਜਨਵਰੀ ਦੇ ਮਸਲੇ ਤੋਂ ਬਾਅਦ ਸਰਕਾਰ ਨੇ ਉਹਨੂੰ ਖਾਲਿਸਤਾਨੀ ਰੰਗ ਦੇ ਦਿੱਤਾ, ਨਿਸ਼ਾਨ ਸਾਹਿਬ ਵਰਸੀ ਤਿਰੰਗਾ ਦਾ ਬਣਾ ਦਿੱਤਾ। ਨੌਜਵਾਨ ਕਿਤੇ ਨਾ ਕਿਤੇ ਘੱਟ ਹੋ ਚੁੱਕੇ ਨੇ ਮੋਰਚੇ ਦੇ ਅੰਦਰ। ਅਗਰ ਅਸੀਂ ਗਿਣਤੀ ਦੀ ਗੱਲ ਕਰਨਾ, ਬੇਸ਼ੱਕ ਤੁਹਾਡੀ ਅਗਵਾਈ ਦੇ ਅੰਦਰ ਹੋਰ ਅਗਵਾਈਆਂ ਹੋ ਰਹੀਆਂ ਹੈਗੀਆਂ ਨੇ, ਨੌਜਵਾਨ ਫਿਰ ਆਉਣਾ ਸ਼ੁਰੂ ਹੋ ਗਏ ਨੇ, ਮਗਰ ਇੱਕ ਘੱਟੋ ਘੱਟ ਅਗਰ ਅਸੀਂ ਦਿੱਲੀ ਦੀ ਗੱਲ ਕਰੀਏ, ਇੱਕ ਡਰ ਪੈ ਗਿਆ ਨੌਜਵਾਨਾਂ ਦੇ ਦਿਲ 'ਚ ਕਿ ਅਗਰ ਆਪਾਂ ਕਿਸਾਨ ਮੋਰਚੇ 'ਚ ਹਾਜ਼ਰੀ ਭਰਾਂਗੇ ਤਾਂ ਸਾਡੇ ਤੇ ਖਾਲਿਸਤਾਨੀ ਦਾ ਟੈਗ ਲੱਗ ਜਾਏਗਾ, ਸਰਕਾਰ ਵਿਰੋਧੀ ਟੈਗ ਲੱਗ ਜਾਏਗਾ। ਤੁਸੀਂ ਇਸ ਸਵਾਲ ਨੂੰ ਕਿਸ ਨਜ਼ਰੀਏ ਨਾਲ ਦੇਖਦੇ? ਥੋੜ੍ਹਾ ਜਿਹਾ ਠੰਡੇ ਦਿਮਾਗ ਨਾਲ ਆਪਾਂ ਸੋਚੀਏ। ਸਰਕਾਰ ਤੇ ਇਹ ਚੀਜ਼ ਚਾਹੁੰਦੀ ਹੈ, ਪਰ ਜੋ ਸਰਕਾਰ ਚਾਹੁੰਦੀ ਹੈ ਆਪਾਂ ਨੂੰ ਉਹੀ ਕਰਨਾ ਚਾਹੀਦਾ ਹੈ। ਕੀ ਕਰਨਾ ਚਾਹੀਦਾ ਉਹ ਪੁੱਛ ਰਿਹਾ ਕੀ ਆਪਾਂ ਨੂੰ ਉਸ ਤੋਂ ਬਚਣਾ ਨਹੀਂ ਚਾਹੀਦਾ? ਆਪਾਂ ਨੂੰ ਉਸ ਤੋਂ ਬਚਣਾ ਚਾਹੀਦਾ ਹੈ। ਸਰਕਾਰ ਦੀ ਚਾਲਾਂ ਨੂੰ ਸਮਝਣਾ ਚਾਹੀਦਾ ਹੈ। ਸਰਕਾਰ ਤੇ ਹਿੰਦੂ ਸਿੱਖ 1 ਮਿੰਟ 'ਚ ਕਰਨ ਵਾਸਤੇ ਤਿਆਰ ਹੋਏਗੀ, ਉਹਨਾਂ ਨੂੰ ਤੇ ਮੌਕਾ ਮਿਲ ਜਾਏਗਾ। ਆਪਾਂ ਮੌਕਾ ਕਿਉਂ ਦਈਏ? ਆਪਾਂ ਮੌਕਾ ਕਿਉਂ ਦਈਏ ਉਹਨਾਂ ਨੂੰ? ਆਪਾਂ ਉਹਨਾਂ ਚੀਜ਼ਾਂ ਤੋਂ ਬਚੀਏ, ਉਹਨਾਂ ਦੀ ਹਰ ਚਾਲ ਨੂੰ ਸਮਝਣਾ ਪਏਗਾ। ਤੇ ਮੈਂ ਇਹ ਬੇਨਤੀ ਕਰਾਂਗਾ ਵੀ ਇਹ ਜੇ ਸਾਰਿਆਂ ਨਾਲ ਰਾਏ ਕਰਕੇ ਕੰਮ ਕਰੇ ਨਾ, ਤੇ ਫਿਰ ਗਲਤੀ ਬੜੀ ਘੱਟ ਹੁੰਦੀ ਹੈ। ਤੇ ਉਹ ਚੀਜ਼ ਜਿਹੜੀ ਹੈ, ਜਿਹੜਾ ਆਪਾਂ ਕਹਿ ਰਹੇ ਆ ਵੀ ਆ ਹਿੰਦੂ ਸਿੱਖ ਬਣਾਉਣ ਦੀ ਕੋਸ਼ਿਸ਼ ਕਰਦੇ ਨੇ, ਦੂਜਾ ਤੀਜਾ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਸ ਤੋਂ ਆਪਾਂ ਨੂੰ ਉਹ ਮੌਕਾ ਨਹੀਂ ਦੇਣਾ ਚਾਹੀਦਾ। ਆਪਾਂ ਨੂੰ ਹੀ ਬਚਣਾ ਚਾਹੀਦਾ ਹੈ ਵੀ ਆਹ ਸਰਕਾਰ ਦੀ ਚਾਲ ਹੈ, ਜਾਂ ਆਪਾਂ ਬੇਸ਼ੱਕ ਆਪਣੇ ਫਾਇਦੇ ਵਾਸਤੇ ਕਰ ਲਈਏ, ਪਰ ਸਰਕਾਰ ਤੇ ਫੜ ਲਏਗੀ ਨਾ। ਉਹਨਾਂ ਚੀਜ਼ਾਂ ਨੂੰ ਬੜਾ ਧਿਆਨ 'ਚ ਰੱਖ ਕੇ ਚੱਲਣਾ ਚਾਹੀਦਾ। ਬੜਾ ਨਾਜ਼ੁਕ ਟਾਈਮ ਹੈ। ਮੋਰਚੇ ਦੇ ਅੰਦਰ ਤੁਹਾਨੂੰ ਲੱਗਦਾ ਇੱਕ ਹੈਗੀ ਹੈ ਲੀਡਰਾਂ ਦੇ ਵਿਚਕਾਰ, ਮਾਫ ਕਰਨਾ, ਇੱਕ ਘਰ ਦੇ ਅੰਦਰ 5-6 ਜੀ ਹੁੰਦੇ ਨੇ, ਉਹਨਾਂ ਦੀ ਸੋਚ ਨਹੀਂ ਮਿਲਦੀ। ਇੰਨੇ ਵੱਡੇ ਮੋਰਚੇ ਦੀ ਅਗਵਾਈ ਕਿਸਾਨ ਸੰਯੁਕਤ ਮੋਰਚਾ ਕਰ ਰਿਹਾ, 40 ਤੋਂ ਵੱਧ ਕਿਸਾਨ ਲੀਡਰ ਹੈਗੇ ਨੇ, ਸਭ ਦੀ ਰਾਏ ਮਿਲਦੀ ਹੈ, ਕਿਤੇ ਨਾ ਕਿਤੇ ਤਰੇੜਾਂ ਨਹੀਂ ਪੈਂਦੀਆਂ। 40 ਨਹੀਂ, ਇੱਥੇ ਤਾਂ ਸੈਂਕੜੇ ਇਕੱਠੇ ਹੋਏ ਨੇ। 40 ਤੇ ਗੱਲ ਵਾਸਤੇ 40 ਦਾ ਮੁੱਖ ਚਿਹਰੇ ਕਹਿ ਸਕਦੇ, 40 ਤੇ ਗੱਲ ਵਾਸਤੇ ਜਾਂਦੇ ਨੇ, ਉਂਝ ਸੈਂਕੜੇ ਜਥੇਬੰਦੀਆਂ ਨੇ। ਪਰ ਅੰਦੋਲਨ ਦੇ ਮੈਟਰ ਦੇ ਵਿੱਚ ਵੀ ਅੰਦੋਲਨ ਆਪਾਂ ਨੇ ਇਕੱਠਾ ਲੜਨਾ ਹੈ, ਅੰਦੋਲਨ ਦੇ ਮੈਟਰ ਦੇ ਵਿੱਚ ਆਪਾਂ ਸਾਰੇ ਵਿਚਾਰ ਮਿਲਦੇ ਨੇ, ਸਾਰਿਆਂ ਦੇ ਮਿਲਦੇ ਨੇ। ਇੱਕੋ ਹੀ ਚੀਜ਼ ਹੈ, ਕਿਉਂਕਿ ਸਾਰੇ ਉੱਜੜ ਰਹੇ ਨੇ। ਸਾਰਿਆਂ ਨੂੰ ਪਤਾ ਖੇਤੀ ਖਤਮ ਹੋਏਗੀ, ਕਿਸਾਨ ਖਤਮ ਹੋਏਗਾ, ਤੇ ਉਸ ਮੁੱਦੇ ਦੇ ਇਕੱਠੇ ਨੇ। ਬਾਕੀ ਵਿਚਾਰਧਾਰਾ ਜਿਵੇਂ ਇਲੈਕਸ਼ਨ ਦੀ ਤੁਸੀਂ ਗੱਲ ਕੀਤੀ ਜਾਂ ਕੋਈ ਹੋਰ ਚੀਜ਼ ਦੀ ਕੋਈ ਗੱਲ ਕੀਤੀ, ਉਹ ਅਲੱਗ ਹੋ ਸਕਦੀ ਹੈ, ਪਰ ਇੱਕ ਵਿਚਾਰਧਾਰਾ ਸਾਰਿਆਂ ਦੀ ਇਕੱਠੀ ਹੈ ਵੀ ਆਪਾਂ ਅੰਦੋਲਨ ਜਿੱਤਣ ਤੱਕ ਲੜਨਾ। ਮੋਰਚਾ ਕਦ ਤੱਕ ਚੱਲੇਗਾ? ਆਖਿਰਲਾ ਸਵਾਲ, ਮੋਰਚਾ ਕਦ ਤੱਕ ਚੱਲੇਗਾ? ਸਰਕਾਰਾਂ ਕਹਿੰਦੀਆਂ ਨੇ ਅਸੀਂ ਸਮਝੌਤਾ ਨਹੀਂ ਕਰਨਾ, ਤੁਸੀਂ ਕਹਿੰਦੇ ਹੋ ਅਸੀਂ ਆਪਣੀ ਜਿੱਦ ਨਹੀਂ ਛੱਡਣੀ, ਆਪਣੇ ਹੱਕ ਲੈ ਕੇ ਛੱਡਣੇ ਨੇ। ਮੋਰਚਾ ਕਦ ਤੱਕ? ਮੇਰਾ ਆਖਿਰਲਾ ਸਵਾਲ, ਮੈਂ ਮਾਫੀ ਚਾਹੁੰਦਾ, ਸਮੇਂ ਦੀ ਘਾਟ ਹੈ, ਤੁਸੀਂ ਜਾਣਾ ਮੋਰਚੇ ਦੇ ਅੰਦਰ। ਆਖਿਰਲਾ ਸਵਾਲ, ਮੇਰੀ ਗੱਲ ਮਰਜੀ ਕੌੜੀ ਹੈ, ਪਰ ਮੈਨੂੰ ਤਾਂ ਲੱਗਦਾ 2024 ਤੱਕ ਚਲੇਗਾ। ਬੀਜੇਪੀ ਦੀ ਸਰਕਾਰ ਢਾਹ ਕੇ ਹੀ ਮੋਰਚਾ ਖਤਮ ਮੇਰਾ, ਕਿਉਂਕਿ ਬੀਜੇਪੀ ਨੇ ਮੰਨਣਾ ਨਹੀਂ, ਜਾਣਾ ਅਸੀਂ ਹੈ ਨਹੀਂ, ਉਹਨਾਂ ਮੰਨਣਾ ਨਹੀਂ, ਅਸੀਂ ਜਾਣਾ ਨਹੀਂ, ਤੇ ਮੈਨੂੰ ਲੱਗਦਾ 2024 ਤੱਕ ਚਲੇਗਾ। ਅਖੀਰ ਦੇ ਵਿੱਚ ਪੂਰੇ ਵਰਲਡ ਹੀ ਤੁਹਾਨੂੰ ਦੇਖਿਆ ਜਾਣਾ ਸਾਡੇ ਚੈਨਲ ਥਰੂ। ਇੰਡੀਆ ਤੋਂ ਬਾਹਰ ਬੈਠੇ ਜਿਹੜੇ ਪੂਰੀ ਦੁਨੀਆ ਦੇ ਅੰਦਰ ਮੋਰਚਾ ਲਾ ਰਹੇ ਨੇ, ਅਮਰੀਕਾ ਔਰ ਯੂਰਪ ਦੇ ਕੰਟਰੀ ਦੇ ਅੰਦਰ ਬਾਹਰ ਬੈਠੇ ਕਿਸਾਨਾਂ ਦੇ ਹੱਕ 'ਚ ਖੜੇ ਹੋਣ ਵਾਲੇ, ਉਹ ਚਾਹੇ ਸਾਡੇ ਹਿੰਦੂ ਭਰਾ ਨੇ, ਮੁਸਲਿਮ ਭਰਾ ਨੇ, ਸਿੱਖ ਭਰਾ ਨੇ, ਬਾਹਰ ਬੈਠੇ ਕਿਸਾਨ ਪ੍ਰੇਮੀਆਂ ਨੂੰ ਕੀ ਸੰਦੇਸ਼ਾ ਦੇਣਾ ਚਾਹੁੰਦੇ? ਅਸੀਂ ਤਾਂ ਉਹਨਾਂ ਦੇ ਪੈਰ ਧੋ ਕੇ ਪੀਣਾ ਚਾਹਾਂਗੇ। ਜਿਹੜੇ ਦੂਜੇ ਦੇਸ਼ਾਂ ਦੇ ਬੈਠੇ ਨੇ, ਉੱਥੇ ਪ੍ਰਦਰਸ਼ਨ ਕਰ ਰਹੇ ਨੇ, ਉਹਨਾਂ ਕੋਲ ਤੇ ਖਾਣ ਪੀਣ ਦਾ ਸਾਰਾ ਸੌਦਾ ਹੈ, ਉਹ ਤਾਂ ਸਮਰਿੱਧ ਲੋਕ ਨੇ, ਉਹ ਸਾਡੇ ਵਾਸਤੇ ਲੜ ਰਹੇ ਨੇ। ਉਹ ਦੂਜੇ ਦੇਸ਼ 'ਚ ਬੈਠੇ ਲੜ ਰਹੇ ਨੇ, ਸਾਡੇ ਕੋਲ ਟੈਲੀਫੋਨ ਕਰਦੇ ਨੇ, ਜੇ ਕੋਈ ਲੋੜ ਆ ਸਾਨੂੰ ਦੱਸੋ, ਸਾਡੀ ਮਦਦ ਕਰਦੇ ਨੇ। ਤੇ ਇਹੋ ਜਿਹੇ ਅਸੀਂ ਤਾਂ ਉਹਨਾਂ ਨੂੰ ਧਰਮਾਤਮਾ ਕਹਾਂਗੇ।
ਸਵਾਲ ਧਰਮ ਦਾ ਨਹੀਂ ਹੈ। ਉਹ ਕਿਹੜੇ ਧਰਮ ਦੇ ਨੇ? ਉੱਥੇ ਬੈਠੇ ਭਾਵੇਂ ਹਿੰਦੂ ਬੈਠੇ ਨੇ, ਭਾਵੇਂ ਮੁਸਲਮਾਨ ਬੈਠੇ ਨੇ। ਸਾਡੇ ਹਿੰਦੂ ਭਰਾ ਨੇ ਜਿਹੜੇ ਉੱਥੇ ਬੈਠੇ ਸੇਵਾ ਕਰ ਰਹੇ ਨੇ, ਸਾਡੇ ਮੁਸਲਮਾਨ ਭਰਾ ਦੇ ਉੱਥੇ ਜਿਹੜੇ ਉੱਥੇ ਬੈਠੇ ਸੇਵਾ ਕਰ ਰਹੇ ਨੇ, ਸਾਰੇ ਸੇਵਾ ਕਰ ਰਹੇ ਨੇ। ਤੇ ਅਸੀਂ ਤੇ ਬਹੁਤ ਧੰਨਵਾਦੀ ਹਾਂ ਉਹਨਾਂ ਦੇ ਜਿਹੜੇ ਆਪਣੀ ਮਿੱਟੀ ਜਿਹੜੀ ਹੈ ਇਹਦਾ ਉਹ ਜਿਹੜਾ ਆਪਣੇ ਦੇਸ਼ ਦਾ ਖੂਨ ਹੈ ਉਹਨਾਂ 'ਚ ਉੱਥੇ ਵੀ ਜਿਹੜਾ ਉਹ ਉਬਾਲਾ ਮਾਰ ਰਹੇ। ਬਹੁਤ ਬਹੁਤ ਧੰਨਵਾਦ ਗੁਰਨਾਮ ਸਿੰਘ ਜੀ। ਔਰ ਸੰਗਤ ਜੀ, ਅਸੀਂ ਆਪਣੇ ਪ੍ਰੋਗਰਾਮ ਨੂੰ ਸਮਾਪਤੀ ਵੱਲ ਲੈ ਕੇ ਜਾਣਾ। ਆਪਾਂ ਉਚੇਚੇ ਤੌਰ ਦੇ ਉੱਤੇ ਸਮਾਂ ਲਿੱਤਾ ਸਰ ਗੁਰਨਾਮ ਸਿੰਘ ਹੋਰਾਂ ਨਾਲ, ਤੇ ਉਹ ਸਵਾਲ ਜਿਹੜੇ ਪੂਰੇ ਵਰਲਡ ਦੇ ਬੈਠੇ ਸਿੱਖਾਂ ਨੂੰ, ਇੰਡੀਆ ਤੋਂ ਬਾਹਰ ਬੈਠੇ ਸਾਡੇ ਕਿਸਾਨ ਪ੍ਰੇਮੀਆਂ ਨੂੰ ਸਵਾਲਾਂ ਦੇ ਜਵਾਬ ਚਾਹੀਦੇ ਸਨ। ਅਸੀਂ ਕੋਸ਼ਿਸ਼ ਕੀਤੀ, ਇੱਕ ਨਿਮਾਣੀ ਜੀ ਕੋਸ਼ਿਸ਼ ਸਰ ਗੁਰਨਾਮ ਸਿੰਘ ਜੀ ਦੇ ਨਾਲ ਗੱਲ ਕਰਨ ਦੀ। ਆਪਾਂ ਹੁਣ ਅੰਦਰ ਚੱਲਦੇ ਹਾਂ ਤੇ ਕਿਸਾਨ ਮੋਰਚੇ ਦੇ ਅੰਦਰ ਜਿਹੜੀ ਇਸ ਵੇਲੇ ਪਾਰਲੀਮੈਂਟ ਚੱਲ ਰਹੀ ਹੈਗੀ ਹੈ ਉਹ ਸਾਰੇ ਵਕਤਾਵਾਂ ਦੀ ਗੱਲ ਤੁਹਾਡੇ ਨਾਲ ਸਾਂਝੀ ਕਰਨੇ ਆ। ਤੇ ਲੈਣੇ ਸਰ ਗੁਰਨਾਮ ਸਿੰਘ ਜੀ ਤੋਂ ਇਜਾਜ਼ਤ। ਗੁਰਨਾਮ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।